सलाम नमस्ते सत श्री अकाल। सुनाओ की हाल है सोनियो, ठीक हो? वक्त हो गया, उठो यार, चलिए बाहर। सुते रहंदे हो। आ वेखो गोरियां किड्डी किड्डी बिल्डिंग बना छुड़ी जे। मतलब है जिन्नी साडी कोई एक कॉलोनी होनी है, वो कॉलोनी जड़ी है ना, वो है ना सारी इस बिल्डिंग च बा छड़ी है। वेखो हाँ जी, तो कई कॉलोनियां बिल्डिंगां दे विच बह गई हैं। इंज इन्हां ने ढेर सारी जमीन बचाई है ते ਜਿਹੜੇ ਲੋਕ ਜਿਨ੍ਹਾਂ ਇਸ ਸ਼ਹਿਰ ਦੇ ਵਿੱਚ ਕੰਮ ਕਰਨਾ ਉਹਨਾਂ ਨੂੰ ਉਹਨਾਂ ਜਾ ਦੇ ਛੜੀ ਵੀ ਇੱਥੇ ਰਵੋ ਅਮਾਨ ਨਾਲ। ਇਹਦੇ ਵਿੱਚ ਹੀ ਦਫ਼ਤਰ ਵੀ ਹਨ ਤੇ ਇੱਥੋਂ ਹੀ ਨਿਕਲੇ ਆਪਣੇ ਕੰਮਾਂ ਕਾਰਾਂ ਤੇ ਪੈਦਲ ਹੀ ਟੁਰ ਗਏ ਤੇ ਵਾਪਸ ਆ ਗਏ ਤੇ ਇੰਜ ਉਹਨਾਂ ਨੂੰ ਸਹੂਲਤ ਵੀ ਹੋ ਗਈ। ਮਤਲਬ ਬਜਾਏ ਦੇ ਕਿ ਇੱਥੇ ਇਹ ਬਿਲਡਿੰਗ ਨਾ ਬਣੀ ਹੁੰਦੀ ਤੇ ਇਹ ਜਿਹੜੇ ਬੰਦੇ ਸਾਰੇ ਇੱਥੇ ਵਿੱਚ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਕਿਤੇ ਦੂਰੋਂ ਆਉਣਾ ਪਾਉਣਾ ਤੇ ਇਸ ਸ਼ਹਿਰ ਦੇ ਵਿੱਚ ਮਜ਼ੀਦ ਆਬਾਦੀ ਜਿਹੜੀ ਹੈ, ਰਸ਼ बढ़ना। ਆਬਾਦੀ ਤੇ ਉਹੀ ਖੈਰ ਰਹਿੰਦੀ, ਬੰਦੇ ਸਿਆਣੇ ਨੇ ਇੱਥੇ ਤੇ ਆਪਣੇ ਵਸਾਇਲ ਦੇ ਮੁਤਾਬਕ ਹੀ ਬੱਚੇ ਪੈਦਾ ਕਰਦੇ ਨੇ। ਇਹ ਛੜਾ ਜਿਹੜਾ ਮੇਰਾ ਬੱਚੇ ਪੈਦਾ ਕਰਕੇ ਇਸਲਾਮ ਫੈਲਾਣਾ ਨਾ, ਇਹ ਵੀ ਕੋਈ ਇਸਲਾਮ ਦੀ ਖਿਦਮਤ ਨਹੀਂ। ਇਸਲਾਮ ਨੂੰ ਜ਼ਹੀਨ ਸਿਆਣੇ ਤੇ ਤਕੜੇ ਬੰਦੇ ਚਾਹੀਦੇ ਨੇ। ਤਾਦਾਦ ਹੁਣ ਬੜੀ ਹੈ, ਉਹ ਜਦੋਂ ਆ ਨਾ ਕਿ ਤਾਦਾਦ ਜਿਹੜੀ ਉਹ बढ़ाओ, ਉਹ ਹੁਣ ਇਹ ਵੀ ਕਿ ਹੁਣ ਇਸਤਿਦਾਦ बढ़ाओ। ਹੁਣ ਉਹ ਤਾਦਾਦ ਵਧਾਉਣ ਵਾਲਾ ਕੰਮ ਜਿਹੜਾ ਨਾ ਉਹ ਕੌਮੀਅਤਾਂ ਕਰਦੀਆਂ ਪਈਆਂ ਜਿਨ੍ਹਾਂ ਦੇ ਬੰਦੇ ਥੋੜੇ ਨੇ। ਉਹ ਇੱਥੇ ਅਸੀਂ ਵੇਖਦੇ ਹਾਂ ਉਹ ਦਰਜਨ ਤੋਂ ਥੱਲੇ ਉਹਨਾਂ ਦੇ ਬੱਚੇ ਨਹੀਂ। ਉਹਨਾਂ ਦੀ ਮਜਬੂਰੀ ਹੈ ਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਬੱਚੇ ਥੋੜੇ ਰੱਖੀਏ ਤਾਂ ਜੇ ਅਸੀਂ ਉਹਨਾਂ ਦਾ ਰੋਟੀ ਟੁੱਕਰ ਤਾਲੀਮ ਤਰਬੀਅਤ ਉਹ ਪੂਰੀ ਕਰ ਸਕੀਏ ਤੇ ਆਪਣੀਆਂ ਜ਼ਿੰਦਗੀਆਂ ਵੀ ਸੌਖੀਆਂ ਰੱਖੀਏ। ਇਹ ਨਹੀਂ ਵੀ ਸ਼ਾਦੀ ਕਰਕੇ ਤੇ ਪੀਣੀ ਪੈ ਜਾਓ। ਨਿਮਾਣੀ ਘਰ ਵਾਲੀ ਜਿਹੜੀ ਹੈ ਉਹਦੀ ਵੀ ਜਾਨ ਕੱਢ ਦਿਓ ਤੇ ਆਪਣਾ ਵੀ ਬੇੜਾ ਗਰਕ ਕਰ ਲਓ। ਗਰਾਊਂਡ ਪਲਾਜ਼ਾ ਹੋਟਲ ਜੇ ਖੱਬੇ ਜਿਹੜਾ ਤੁਸੀਂ ਵੇਖਿਆ ਸ਼ੀਸ਼ੇ ਵਾਲਾ, ਆਹ ਹੁਣ ਨਵੀਆਂ ਬਿਲਡਿੰਗਾਂ ਇੱਥੇ ਬਣੀਆਂ ਜੀ। ਇਹਨਾਂ ਕੋਈ 2 ਸਾਲਾਂ ਜੀ ਕਰੋਨਾ ਦੇ ਵਿੱਚ ਹੀ ਡਿਵੈਲਪ ਹੋ ਗਈਆਂ ਹਾਂਜੀ। ਪਹਿਲੇ ਇੱਥੇ ਆਉਣਾ ਨਾ ਤੇ ਸਾਹਮਣੇ ਉਹ ਸੂਰਜ ਦਿਸਦਾ, ਹੁਣ ਉਹ ਸੂਰਜ ਜਿਹੜਾ ਉਹ ਹੁਣ ਨਹੀਂ ਦਿਸਣ ਲੱਗਾ। ਉਹ ਬਸ ਅਸੀਂ ਲੱਕੀ ਲੋਕ ਅਸੀਂ ਜਿੰਨਾ ਇੱਥੋਂ ਖਲੋ ਗਏ ਤੇ ਇਸ ਐਂਗਲ ਤੋਂ ਸੂਰਜ ਵੇਖਿਆ। ਹੁਣ ਸਾਰੇ ਉਹ ਲੱਕੀ ਲੋਕ ਨੇ ਜਿਨ੍ਹਾਂ ਇਹਦੇ ਪਿੱਛੇ ਛਾਂ ਹੀ ਵੇਖਣੀ ਹੈ। ਸਾਰੀ ਲੱਕੀ ਨੂੰ ਲੱਕੀ ਮਰਵਤ ਵਾਲੇ। ਹੋਰ ਸੁਣਾਓ ਕੀ ਨਵੀਂ ਤਾਜ਼ੀ ਹੈ? ਕੋਈ ਗਪਸ਼ਪ ਕੋਈ ਕਾਫੀ ਤਜਰਬੇ ਹੋਏ ਨਾ ਤੇ ਇਹਦੀ ਨੌਜਵਾਨਾਂ ਨੇ ਨਵੀਆਂ ਕੋਈ ਇਜਾਦਾਤ ਕੀਤੀਆਂ ਕਿ ਉਹ ਛੋਟੇ ਛੋਟੇ ਜਿਹੜੇ ਨਾ ਉਹ ਕੋਈ ਟਰਬਾਈਨ ਨਾ ਬਣਾਈਆਂ ਜਿਹੜੀਆਂ ਛੋਟੀਆਂ ਨਹਿਰਾਂ 'ਚ ਵੀ
ਨਹਿਰਾਂ 'ਚ ਨਹੀਂ ਬਲਕਿ ਛੋਟੀਆਂ ਕੂਲਾਂ 'ਚ ਵੀ ਉਹ ਕੰਮ ਕਰਦੇ ਨੇ ਤੇ ਉਹ ਗੁਜ਼ਾਰੇ ਮਾਫਕ ਬਿਜਲੀ ਜਿਹੜੀ ਹੈ ਨਾ ਉਹ ਪੈਦਾ ਕਰ ਦਿੰਦੇ ਨੇ। ਦੇਖੋ ਇਸ ਕਿਸਮ ਦੀਆਂ ਚੀਜ਼ਾਂ ਦੇ ਉੱਤੇ ਜਿਨ੍ਹਾਂ ਦੇ ਲਾਗੇ ਵੀ ਕੋਈ ਨਹਿਰ ਸ਼ਹਿਰ ਹੈ, ਕੋਈ ਇੰਦੀ ਸ਼ਹਿ ਹੈ, ਤੇ ਉਹ ਜਨਾਬ ਇਸ 'ਤੇ ਗੌਰ ਕਰੋ ਤੇ ਉਹ ਇਸ ਕਿਸਮ ਦੀ ਸ਼ਹਿ ਜਿਹੜੀ ਹੈ ਔਰ ਉਹ ਤੁਸੀਂ YouTube ਤੋਂ ਵੇਖ ਕੇ ਆਪਣੇ ਲੁਹਾਰ ਤਰਖਾਣ ਕੋਲੋਂ ਹੀ ਬਣਵਾ ਸਕਦੇ ਹੋ। ਉਹ ਛੜੀ ਜਿਹੜੇ ਨਾ ਜੀ ਉਹ ਪਾਣੀ ਦੇ ਫਲੋ ਦੇ ਵਿੱਚ ਉਹ ਜਿਵੇਂ ਚੱਕੀਆਂ ਨਹੀਂ ਚੱਲਦੀਆਂ ਪਾਣੀ ਦੇ ਫਲੋ ਨਾਲ, ਉਹ ਇਹਦੀ ਕੋਈ ਸ਼ੈ ਬਣਾਉਣੀ ਤੇ ਉਸ ਘੁੰਮਣਾ ਤੇ ਬਿਜਲੀ ਬਣ ਜਾਣੀ ਹੈ, ਅੱਗੇ ਉਹ ਟਰਬਾਈਨ ਲੱਗੀ ਹੋਣੀ ਹੈ। ਪਰਸੋਂ ਦੀ ਝੜੀ ਲੱਗੀ ਹੈ ਤੇ ਬੱਦਲ ਹੀ ਬੱਦਲ ਜੇ, ਤੇ ਕਦੀ ਬੂੰਦਾ ਬੰਦਾਈ ਸ਼ੁਰੂ ਹੋ ਜਾਂਦੀ ਹੈ ਤੇ ਕਦੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤੇ ਕਦੀ ਇੰਜ ਹੋ ਜਾਂਦਾ ਹੈ। ਹਾਂਜੀ, ਹੁਣ ਇਸ ਵੇਲੇ ਬਾਰਿਸ਼ ਕੋਈ ਨਹੀਂ, ਸੜਕ ਦੇ ਇਸ ਪਾਰਟ ਤੋਂ ਲੱਗਦਾ ਵੀ ਇੱਥੇ ਬਾਰਿਸ਼ ਹੋਈ ਕੋਈ ਨਹੀਂ ਸਾਰਾ ਦਿਨ, ਪਿੱਛੇ ਸੜਕ ਗਿੱਲੀ ਆਈ। ਸੜਕ ਦੇ ਉੱਤੇ ਟ੍ਰੈਫਿਕ ਦੇ ਮਿਜ਼ਾਜ ਤੋਂ ਅੰਦਾਜ਼ਾ ਹੁੰਦਾ ਹੈ ਕੌਮਾਂ ਦੀ ਡਿਸਪਲਿਨ ਦਾ, ਉਹਨਾਂ ਦੇ ਮਿਜ਼ਾਜ ਦਾ, ਉਹਨਾਂ ਦੀ ਤਰਬੀਅਤ ਦਾ। ਹੁਣ ਇਹ ਵੇਖ ਲਓ, ਇਹ ਡਿਸਪਲਿਨ ਕੌਮ ਜੇ, ਕਿਸੇ ਬੰਦੇ ਆਪਣੀ ਰੌ ਨਹੀਂ ਚੇਂਜ ਕਰਨੀ, ਕਿਸੇ ਐ ਨਹੀਂ ਵੀ ਗੱਡੀ ਕਦੀ ਸੱਜੇ ਲੈ ਜਾ ਤੇ ਕਦੀ ਖੱਬੇ ਲੈ ਜਾ। ਤੇ ਜੇ ਕੋਈ ਪੈਡਸਟਰੀਅਨ ਚਲਦੀ ਟ੍ਰੈਫਿਕ 'ਚ ਵੀ ਚੜ੍ਹ ਗਿਆ ਤੇ ਉਹਦੇ ਬਾਰੇ ਜਿਹੜਾ ਨਾ ਉਹ ਹਰ ਡਰਾਈਵਰ ਜਿਹੜਾ ਉਹਦੇ ਨਾਲ ਅੱਛਾ ਸਲੂਕ ਕਰਨ ਦੀ ਕੋਸ਼ਿਸ਼ ਕਰਦਾ ਮੈਂ ਬ੍ਰੇਕ ਲਾ ਲਿਆ, ਹੁਣ ਮੈਂ ਲੱਗ ਜਾਣ ਦਿਆਂ। ਮੈਂ ਇੱਕ ਦਿਨ ਮੈਂ ਜਸਪਾਲ ਸਾਹਿਬ ਦੇ ਚੈਂਬਰ ਤੇ ਬੈਠਾ ਤੇ ਉੱਥੇ ਪਿੰਡੋਂ ਇੱਕ ਬੰਦਾ ਆਇਆ, ਬਾਬਾ ਬੁੱਢਾ ਜਿਹਾ, ਤੇ ਉੱਥੇ ਉਹਦਾ ਜੋ ਵੀ ਕੇਸ ਆ ਉਹ ਨਿਮਾਣਾ ਡਿਸਕਸ ਕਰਦਾ ਰਿਹਾ ਤੇ ਵਿੱਚ ਉਹ ਇਹ ਵੀ ਆਖੇ ਕਿ ਐਵੇਂ ਨਾ ਉਹ ਥੋੜਾ ਜਿਹਾ even ਮੈਂ ਕਹਾਂ ਉनको obsession ਹੋ ਗਿਆ। ਉਹ ਸ਼ਹਿਰ ਆਇਆ ਨਾ ਜੀ ਪਿੰਡ ਦਾ ਬੰਦਾ, ਤੇ ਉਹ ਬਾਰ-ਬਾਰ ਆਖੇ ਇਹਨਾਂ ਮੈਂ ਨਹੀਂ ਲੱਗਣ ਦੇਣਾ। ਉਹ ਖੈਰ ਉਹ ਰੂਟੀਨ ਦੇ ਵਿੱਚ ਹੋ ਸੀ, ਸਮਝਿਆ ਪਤਾ ਨਹੀਂ ਇਹ ਕੀ ਗੱਲਾਂ ਕਰਦਾ ਹੈ। ਖੈਰ ਉਹ ਚਲਾ ਗਿਆ ਤੇ ਉਹ ਕੋਈ 10-15 ਮਿੰਟ ਬਾਅਦ ਜਨਾਬ ਉਹਨੂੰ ਫੜ ਕੇ ਨਾ ਉਹ ਬੰਦੇ ਲੈ ਕੇ ਆਏ ਤੇ ਉਹ ਵਿਚਾਰਾ ਖੂਨ ਤੇ ਬੁਰਾ ਉਹਦਾ ਹਾਲ। ਉਹ ਪਤਾ ਇਹ ਲੱਗਾ ਜੀ ਉਹਨੇ ਉਹ ਕਚਹਿਰੀ ਦੇ ਸਾਹਮਣੇ, ਉਹ ਪ੍ਰਾਚਿਆਂ ਦੇ ਪੰਪ ਦੇ ਸਾਹਮਣੇ ਹੋ ਨਾ ਜੀ, ਉਹ ਹੁਣ ਕਚਹਿਰੀ ਦੀ ਸਾਈਡ ਤੇ ਖਲੋਤਾ ਤੇ ਉਸ ਦੂਜੇ ਮਣੇ ਸੜਕ ਕ੍ਰਾਸ ਕੀਤੀ ਤੇ ਉਸ ਲਾ ਕੇ ਨਾ ਜੁੱਤੀਆਂ ਹੱਥ 'ਚ ਨੱਪ ਲੀਆਂ। ਪਹਿਲਾਂ ਉਹ ਗਰੀਬ ਵੇਖਦਾ ਰਿਹਾ ਵੀ ਮੈਨੂੰ ਕੋਈ ਲੰਘਣ ਦਿੰਦਾ ਹੈ ਕਿ ਨਹੀਂ, ਤੇ ਫਿਰ ਉਸ ਜਿਹੜਾ ਨਾ ਉਹ ਮਤਲਬ ਦੌੜ ਪਿਆ। ਉਹ ਥੋੜਾ ਜਿਹਾ ਉਸ ਵੇਖਿਆ ਨਾ ਤੇ ਉਹ ਸ਼ੂਟ ਕਰਕੇ ਕੋਈ ਸ਼ੈ ਬਲਾ ਆਈ ਤੇ ਉਹ ਜਨਾਬ ਉਹਨੂੰ ਲੈ ਗਈ। ਉਹ ਫਿਰ ਮੈਨੂੰ ਸਮਝ ਆਈ ਵੀ ਕੀ ਪਿਆ ਦਾ। ਪਤਾ ਇਹ ਲੱਗਾ ਉਸ ਦੱਸਿਆ ਕਿ ਮੈਂ ਸੁਬਾਹ ਵੀ ਬੜਾ ਔਖਾ ਹੈ ਸੜਕ ਪਾਰ ਕਰਕੇ ਉਰਾਂ ਆਇਆ ਤੇ ਮੈਨੂੰ ਲੱਗਦਾ ਵੀ ਇਹ ਸਾਰੇ ਮੈਨੂੰ ਮਾਰਨ ਦੇ ਚੱਕਰਾਂ 'ਚ ਨੋ। ਹਰ ਬੰਦਾ ਜਿਹੜਾ ਤੀਰ ਆਰ ਉੱਡ ਕੇ ਮੇਰੇ ਵਾਲੀ ਆਉਂਦਾ, ਕਿਸੇ ਮੈਨੂੰ ਕੰਸੀਡਰ ਹੀ ਨਹੀਂ ਕੀਤਾ, ਕਿਸੇ ਮੈਨੂੰ ਰਾਹ ਨਹੀਂ ਦਿੱਤਾ। ਤੇ ਹੁਣ ਮੈਂ ਗਿਆ ਤੇ ਉਹ ਜਿਹੜਾ ਮੇਰਾ ਡਰ ਆ ਜੋ ਪੂਰਾ ਹੋ ਗਿਆ। ਹਾਂਜੀ, ਤੇ ਮੇਰੇ ਭਾਈਓ, ਅਸੀਂ ਤੇ ਵੇਖੋ ਇੱਕ ਗੱਡੀ ਦੇ ਵਿੱਚ ਬੈਠੇ ਆ ਕੰਫਰਟ ਦੇ ਨਾਲ, ਤੇ ਜਿਹੜਾ ਬੰਦਾ ਪੈਦਲ ਫਿਰਦਾ ਪਿਆ ਉਹ ਸਰਗੋਧੇ ਦੀ ਗਰਮੀ ਦੇ ਵਿੱਚ, ਤੁਸੀਂ ਗੱਡੀ 'ਚ ਬੈਠੇ ਹੋ, ਤੁਹਾਡੇ ਕੋਲ AC ਵੀ ਲੱਗਿਆ ਹੈ, ਤੁਸੀਂ ਸਿਰਫ ਇੱਕ ਪੈਡਲ ਦਬਾਉਣਾ ਤੇ ਗੱਡੀ ਰੁਕ ਜਾਣੀ ਤੇ ਮੋੜ ਟੋੜ ਪਾਉਣੀ ਹੈ। ਤੇ ਖੁਦਾ ਦਾ ਨਾਂ ਲਓ ਯਾਰ, ਉੱਥੇ ਪੁਲਿਸ ਵਾਲੇ ਵੀ ਅਗਰ ਕੋਈ ਸੁਣਦੇ ਨੇ ਪਏ ਤੇ ਉਹ ਉੱਥੇ
ਕੋਈ ਜ਼ੀਬਰਾ ਕ੍ਰਾਸਿੰਗ ਬਣਾ ਦੇਣ ਜਿਹਦੇ ਵਿੱਚ ਉੱਥੇ ਕੋਈ ਹੁਣ ਤੇ ਸੋਲਰ ਦੇ ਨਾਲ ਜਿਹੜਾ ਉਹ ਬੱਤੀਆਂ ਵੀ ਚੱਲ ਸਕਦੀਆਂ ਨੇ, ਕੋਈ ਖਰਚੇ ਵਾਲੀ ਗੱਲ ਨਹੀਂ। ਉਹ ਐਸਪੀ ਤੇ ਡੀਆਈਜੀਜ਼ ਨੂੰ ਕਰੋੜਾਂ ਰੁਪਈਆ ਜਿਹੜਾ ਇਹਨਾਂ ਲੋਕਾਂ ਨੂੰ ਲੱਭਦਾ ਉਹ ਥੋੜਾ ਜਿਹਾ ਆਵਾਮ ਤੇ ਵੀ ਲਾ ਦਿਓ ਤੇ ਉੱਥੇ ਉਹ ਸੋਲਰ ਪੈਨਲ ਦੇ ਨਾਲ ਉਹ ਜਿਹੜਾ ਜ਼ੀਬਰਾ ਕ੍ਰਾਸਿੰਗ ਹੈ ਉੱਥੇ ਉਹ ਬੱਤੀ ਦਾ ਨਿਜ਼ਾਮ ਬਣਾ ਦੇਣ ਕਿ ਵੀ ਉਹ ਲਾਈਟ ਆਨ ਹੋਏ ਤੇ ਜਿਹੜੇ ਪੈਡਸਟਰੀਅਨ ਨੇ, ਔਰ ਉੱਥੇ ਬੇਪਨਾਹ ਪੈਡਸਟਰੀਅਨ ਜਿਹੜੇ ਨੇ ਉਹ ਰੋਜ਼ ਸੜਕ ਪਾਰ ਕਰ ਰਹੇ ਹੁੰਦੇ ਨੇ। ਤੇ ਥੋੜਾ ਜਿਹਾ ਜਨਾਬ ਤੁਸੀਂ ਵੀ ਜਿਹੜੇ ਗੱਡੀਆਂ 'ਚ ਬੈਠੇ ਹੁੰਦੇ ਹੋ ਮੋਟਰਸਾਈਕਲਾਂ ਤੇ, ਆਪਣੀ ਜਾਨ ਤੇ ਵੀ ਰਹਿਮ ਕਰੋ ਤੇ ਅਗਲੇ ਦੀ ਜਾਨ ਤੇ ਵੀ ਰਹਿਮ ਕਰਿਆ ਕਰੋ। ਇਹੀ ਤੇ ਮੈਂ ਰੋਜ਼ ਗੁਜ਼ਾਰਿਸ਼ ਕਰਦਾ ਜੀ, ਅੱਲਾਹ ਤਾਲਾ ਸਾਨੂੰ ਆਸਾਨੀਆਂ ਦੇ ਤੇ ਅਸੀਂ ਅੱਗੇ ਆਸਾਨੀਆਂ ਦਈਏ। ਰੱਬ ਨੇ ਗੱਡੀ ਦਿੱਤੀ ਹੈ ਤੇ ਉਹ ਤੁਸੀਂ ਉਹਦੇ 'ਚ ਬਹਿ ਕੇ ਦੂਜਿਆਂ ਦਾ ਦਰਦ ਵੀ ਮਹਿਸੂਸ ਕਰੋ, ਉਹਨਾਂ ਵਾਸਤੇ ਵੀ ਆਸਾਨੀ ਪੈਦਾ ਕਰੋ। ਇਹਦਾ ਮਤਲਬ ਇਹ ਨਹੀਂ ਕੋਈ ਗੱਡੀ ਇਸ ਵਾਸਤੇ ਦਿੱਤੀ ਹੈ ਕਿ ਇਹਨੂੰ ਹੁਣ ਤੁਸੀਂ ਬੰਬ ਬਣਾ ਕੇ ਤੇ ਬੰਦਿਆਂ 'ਚ ਮਾਰੋ। ਇਨਸਾਨੀ ਜਾਨ ਜਿਹੜੀ ਹੈ, ਹਰ ਜਾਨ ਬੜੀ ਕੀਮਤੀ ਹੈ ਤੇ ਇਨਸਾਨ ਤੇ ਉਹਦੀ ਤਾਂ ਕੋਈ ਕੀਮਤ ਲਾ ਹੀ ਨਹੀਂ ਸਕਦਾ। ਹਾਂਜੀ, ਇਸ ਵਾਸਤੇ ਜਨਾਬ ਕੋ ਮਿਹਰਬਾਨੀ ਸ਼ਫਕਤ ਕਰਿਆ ਕਰੋ ਇਨਸਾਨਾਂ ਦੇ ਉੱਤੇ। ਲਓ ਸਰਕਾਰ, ਸਲਾਮਤ ਰਵੋ, ਖੁਸ਼ ਰਵੋ ਤੇ ਮੇਰੀਆਂ ਗੱਲਾਂ ਮਾਈਂਡ ਨਾ ਕਰਿਓ। ਮੈਂ ਇਹ ਸਾਰੀਆਂ ਆਊਟ ਆਫ ਲਵ ਕਰਨਾ, ਤੁਹਾਡੇ ਨਾਲ ਮੈਂ ਪਿਆਰ ਕਰਨਾ ਤੇ ਮੈਂ ਇਹ ਚਾਹਨਾ ਕਿ ਅਸੀਂ ਇਹ ਜਿਹੜੀ ਪਿਆਰ ਦੀ ਕੜੀ ਹੈ ਨਾ, ਜਿਹੜੀ ਜ਼ੰਜੀਰ ਹੈ, ਇਹਨੂੰ ਕੜੀ ਨਾਲ ਕੜੀ ਜੋੜਦੇ ਰਹੀਏ ਤੇ ਪਿਆਰ ਅੱਗੇ ਸੁਸਾਇਟੀ ਵਧੇ। ਅਸੀਂ ਇੱਕ ਦੂਜੇ ਵਾਸਤੇ ਇੱਕ ਦੂਜੇ ਦਾ ਖਿਆਲ ਕਰੀਏ, ਇੱਕ ਜਿਸਮ ਦੀ ਤਰ੍ਹਾਂ ਰਹੀਏ, ਇੱਕ ਦੂਜੇ ਦਾ ਦਰਦ ਮਹਿਸੂਸ ਕਰੀਏ। ਮਿਲਨੇ ਆ ਫਿਰ ਅਗਲੇ ਵਲਾਗ 'ਚ। ਸਲਾਮਤ ਰਵੋ, ਖੁਸ਼ ਰਵੋ ਤੇ ਇਹਨ ਕੋਈ ਲਾਈਕ ਸ਼ੇਅਰ ਕਰ ਛੱਡਿਆ ਕਰੋ, ਤੁਹਾਡੀ ਬੜੀ ਮਿਹਰਬਾਨੀ ਹੈ। ਅੱਲਾ ਹਾਫਿਜ਼।